ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ 'ਤੇ ਨਜ਼ਰ ਪ੍ਰੋਗਰਾਮ ਸਵੇਰੇ ਅਤੇ ਸ਼ਾਮ ਨੂੰ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਅਤੇ ਹੁਣ ਅੱਜ 4 ਮਈ ਦਿਨ ਬੁੱਧਵਾਰ ਦੇ ਸ਼ਾਮ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ AARP ਦੇ ਮੈਂਬਰ ਹੋ ਅਤੇ ਤੁਹਾਡਾ ਰੈਕਡ ਕਲੀਨ ਆ, ਜੇ ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ 30 ਤੋਂ 40% ਤੱਕ ਛੋਟ ਪ੍ਰਾਪਤ ਕਰ ਸਕਦੇ ਹੋ, ਡਿਸਕਾਊਂਟ ਇਹ ਤੁਹਾਨੂੰ ਦਵਾ ਸਕਦੇ ਆ। ਅਤੇ ਜਾਂ ਹੋਮ ਆਟੋ ਇੰਸ਼ੋਰੈਂਸ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਸੰਪਰਕ ਕਰ ਸਕਦੇ ਹੋ ਇਹਨਾਂ ਨੂੰ 408 272 2500 4082722500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਰਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਚੰਡੀਗੜ੍ਹ ਦੇ ਵਿੱਚ ਕਾਂਗਰਸੀਆਂ ਦੀ ਅਤੇ ਪੱਤਰਕਾਰਾਂ ਦਾ ਕਟਾਪਾ ਨੂੰ ਘੇਰਨ ਦੇ ਵਾਸਤੇ ਬਣਾਇਆ ਸੀਗਾ ਜੀ। ਮੁੱਖ ਮੰਤਰੀ ਦਾ ਜਿਹੜਾ ਘਰ ਸੀਗਾ ਉਹਨੂੰ ਘੇਰਨਾ ਸੀਗਾ ਜੀ। ਵਿੱਚੋਂ ਜੋ ਇਹ ਵੀ ਖਬਰਾਂ ਆਈਆਂ ਸਨ ਕਿ ਸ਼ਾਇਦ ਕਾਂਗਰਸ ਦੇ ਵੱਲੋਂ ਇਹਨੂੰ ਪੋਸਟਪੋਨ ਜਿਹੜਾ ਜੀ ਉਹ ਕਰ ਦਿੱਤਾ ਗਿਆ, ਪਰ ਕਿਸਾਨ ਤੇ ਮਜ਼ਦੂਰ ਸੈੱਲ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਪ੍ਰਦਰਸ਼ਨ ਸੀਗਾ ਜਦੋਂ ਸ਼ੁਰੂ ਹੋਇਆ ਤਾਂ ਚੰਡੀਗੜ੍ਹ ਦੀ ਪੁਲਿਸ ਨੇ ਪਹਿਲਾਂ ਤਾਂ ਪਾਣੀ ਦੀਆਂ ਵਿਛਾੜਾਂ ਜਿਹੜੀਆਂ ਸੀ ਉਹ ਮਾਰੀਆਂ, ਮੁੜ ਕੇ ਲਾਠੀ ਚਾਰਜ ਜਿਹੜਾ ਸੀਗਾ ਉਹ ਕੀਤਾ ਔਰ ਇਹ ਲਾਠੀ ਚਾਰਜ ਐਸਾ ਹੋਇਆ ਕਿ ਕਿਸਾਨ ਭਵਨ ਦੇ ਅੰਦਰ ਜਿਹੜੀ ਸੀ ਉਹ ਪੁਲਿਸ ਵੜ ਗਈ ਔਰ ਡਾਂਗਾਂ ਦੇ ਨਾਲ ਉਹਨਾਂ ਨੇ ਸਾਰੇ ਨੇਤਾਵਾਂ ਦੇ ਜਿਹੜਾ ਸੀਗਾ ਜੀ ਤੁਸੀਂ ਇਹ ਕਹਿ ਲਓ ਕਿ ਬਹੁਤ ਬੁਰੇ ਤਰੀਕੇ ਨਾਲ ਕੁਟਾਪਾ ਕੀਤਾ। ਇਹਦੇ ਵਿੱਚ ਜ਼ਖਮੀ ਵੀ ਜਿਹੜੇ ਆ ਜੀ ਉਹ ਹੋਏ ਨੇ, ਨੇਤਾ ਵੀ ਤੇ ਕੁਝ ਜਿਹੜੇ ਵਰਕਰ ਵੀ। ਜਿਹੜੇ ਪੁਲਿਸ ਵਾਲੇ ਸੀਗੇ ਜੀ ਉਹਨਾਂ ਨੇ ਜਿਹੜੇ ਕੈਮਰੇ ਲਈ ਖੜੇ ਪੱਤਰਕਾਰ ਸੀਗੇ ਫੋਟੋ ਖਿੱਚਣ ਵਾਲੇ, ਉਹਨਾਂ ਨੂੰ ਵੀ ਨਹੀਂ ਜਿਹੜਾ ਜੀ ਉਹ ਬਖਸ਼ਿਆ ਜੀ। ਬਹੁਤ ਬੁਰੇ ਤਰੀਕੇ ਦੇ ਨਾਲ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ। ਇੱਕ ਪੱਤਰਕਾਰ ਦਾ ਹੱਥ ਜਿਹੜਾ ਜੀ ਉਹ ਟੁੱਟ ਗਿਆ, ਇੱਕ ਦੀ ਜਿਹੜੀ ਆ ਉਹ ਬਾਂਹ ਟੁੱਟੀ ਹੈ ਜੀ ਇਸ ਕੁੱਟਮਾਰ ਦੇ ਵਿੱਚ। ਇਹ ਦੱਸਿਆ ਗਿਆ ਜੀ ਕਿ ਇੱਕ ਜਿਹੜਾ SHO ਹੈ ਜੀ ਉਹਦੇ ਵੱਲੋਂ ਜਿਹੜਾ ਜੀ ਇਹ ਸਾਰਾ ਕੁਛ ਕੀਤਾ ਗਿਆ। ਭੜਕਾਹਟ ਦੇ ਵਿੱਚ ਉਹ ਜਿਹੜਾ ਸੀਗਾ ਜੀ ਉਹ ਆ ਗਿਆ। ਅੱਜ ਜਿਹੜੀ ਪੱਤਰਕਾਰਾਂ ਦੀ ਮੀਟਿੰਗ ਆ ਇੱਕ ਚੰਡੀਗੜ੍ਹ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਜਿਹੜੀ ਆ ਜੀ ਰੱਖੀ ਗਈ ਆ ਕਿ ਅੱਗੋਂ ਇਹਦਾ ਪੰਜਾਬ ਪੱਧਰ ਦੇ ਉੱਤੇ ਕੀ ਐਕਸ਼ਨ ਲੈਣਾ। ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਜਿਹੜੀ ਆ ਜੀ ਉਹ ਲਿਖਤ ਦੇ ਵਿੱਚ ਕੰਪਲੇਂਟ ਕੀਤੀ ਗਈ ਆ। ਅਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਜ਼ਿੰਮੇਵਾਰ ਜਿਹੜੇ ਅਫਸਰ ਸੀਗੇ ਉਹਨਾਂ ਉੱਤੇ ਕਿਸੇ ਕਾਰਵਾਈ ਦੀ ਕੋਈ ਖਬਰ ਨਹੀਂ ਹੈ ਜੀ। ਜੀ ਅਤੇ ਉਮੀਦ ਮੈਨੂੰ ਲੱਗਦਾ ਹੋਣੀ ਵੀ ਨਹੀਂ ਆ ਵੀ ਹੋਊ ਕੁਛ। ਕਿਸਾਨਾਂ ਦੀ ਜਿਹੜੀ ਰਕਮ ਜਾਰੀ ਹੋਣੀ ਸੀ, ਕਿਹਾ ਜਾ ਰਿਹਾ ਸੀਗਾ ਵੀ ਉਹਨਾਂ ਨੂੰ ਮਿਲ ਜੂਗਾ ਪੈਸੇ ਵਗੈਰਾ, ਪਰ ਰਕਮ ਜਾਰੀ ਨਹੀਂ ਹੋਈ। ਐਕਚੁਅਲੀ ਇਹਨੂੰ ਪ੍ਰਚਾਰਿਆ ਬੜਾ ਗਿਆ ਸੀਗਾ ਜੀ, ਇਸ਼ਤਿਹਾਰ ਵੀ ਇੱਥੇ ਤਾਂ ਲਾਤੇ ਸੀਗੇ। ਡਿਪਟੀ ਮੁੱਖ ਮੰਤਰੀ ਹੋਰੀ ਜਿਹੜੇ ਨੇ ਜੀ ਉਹ ਤਾਂ ਜਾ ਕੇ ਧੰਨਵਾਦ ਵੀ ਕਰ ਰਹੇ ਪ੍ਰਧਾਨ ਮੰਤਰੀ ਹੋਰਾਂ ਦਾ। ਔਰ ਹੁਣ ਜਿਹੜੀ ਆ ਜੀ ਉਹ ਰਿਐਲਿਟੀ ਸਾਹਮਣੇ ਜਿਹੜੀ ਇਹ ਆ ਰਹੀ ਆ ਕਿ ਪੰਜਾਬ ਦੇ ਕਿਸਾਨਾਂ ਨੂੰ ਅਜੇ ਵੀ ਕਣਕ ਦੀ ਅਦਾਇਗੀ ਦੇ ਵਾਸਤੇ ਜਿਹੜਾ ਜੀ ਉਹ ਇੰਤਜ਼ਾਰ ਕਰਨਾ ਪਊਗਾ। ਕਦੋਂ ਤੱਕ ਇਹਦਾ ਕੁਛ ਜਿਹੜਾ ਜੀ ਉਹ ਪਤਾ ਨਹੀਂ ਹੈ ਜੀ। ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਕੈਸ਼ ਕ੍ਰੈਡਿਟ ਲਿਮਿਟ ਜਿਹੜੀ CCL ਹੈ ਉਹਦੀ ਪ੍ਰਵਾਨਗੀ ਤੋਂ ਬਾਅਦ ਵੀ ਰਾਜ ਸਰਕਾਰ ਨੂੰ ਬੈਂਕਾਂ ਨੇ ਕਣਕ ਦੀ ਖਰੀਦ ਦੇ ਵਾਸਤੇ ਲੋੜੀਂਦਾ ਪੈਸਾ ਜਾਰੀ ਨਹੀਂ ਕੀਤਾ ਜੀ। RBI ਨੇ 17,523 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਆ, ਪਰ ਬੈਂਕਾਂ ਦੇ ਵੱਲੋਂ ਪੈਸਾ ਜਾਰੀ ਨਹੀਂ ਕੀਤਾ ਜਾ ਰਿਹਾ। ਐਕਚੁਅਲੀ ਇਹ ਜਿਹੜਾ ਘੁਟਾਲਾ ਹੋਇਆ ਜੀ 12,000 ਕਰੋੜ ਰੁਪਏ ਵਾਲਾ, ਇਹ ਉਹੀ ਉਹਦਾ ਜਿਹੜਾ ਦੀ ਰੀਜ਼ਨ ਜਿਹੜਾ ਉਹ ਕਿਹਾ ਜਾ ਰਿਹਾ ਸ਼ਾਇਦ, ਜਿਹਦੇ ਕਰਕੇ ਅਜੇ ਤੱਕ ਜਿਹੜੇ ਆ ਜੀ ਉਹ ਪੈਸੇ ਜਾਰੀ ਨਹੀਂ ਹੋਏ। ਕਿਸਾਨਾਂ ਨੂੰ ਕਣਕ ਦੀ ਅਦਾਇਗੀ ਦੇ ਵਾਸਤੇ ਕੋਈ 6,000 ਕਰੋੜ ਰੁਪਏ ਜਾਰੀ ਜਿਹੜੇ ਉਹ ਕੀਤੇ ਨੇ ਔਰ ਸਰਕਾਰ ਦਾ ਇਹ ਦਾਅਵਾ ਜੀ ਕਿ 3,248 ਕਰੋੜ ਰੁਪਏ ਜਾਰੀ ਜਿਹੜੇ ਨੇ ਉਹ ਕੀਤੇ ਗਏ ਨੇ, ਜਦੋਂ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ 108.29 ਲੱਖ ਮੀਟ੍ਰਿਕ ਟਨ ਦੀ ਖਰੀਦ ਜਿਹੜੀ ਆ ਜੀ ਉਹ ਹੋ ਚੁੱਕੀ ਆ। ਇਹਦੇ ਨਾਲ ਖਰੀਦ ਦੇ ਅੰਕੜੇ ਮੁਤਾਬਕ ਸਰਕਾਰ ਦੇ ਵੱਲੋਂ ਅਦਾਇਗੀ ਬਹੁਤ ਥੋੜ੍ਹੀ ਕੀਤੀ ਗਈ ਆ। ਕਿਸਾਨਾਂ ਦੇ ਵਿੱਚ ਜਿਹੜੀ ਆ ਜੀ ਬੇਚੈਨੀ ਇਸ ਵੇਲੇ ਪਾਈ ਜਾ ਰਹੀ ਆ, ਕਿਉਂਕਿ ਜਦੋਂ ਕਣਕ ਆਉਂਦੀ ਆ ਜਿਨ੍ਹਾਂ ਦੀਆਂ ਲੈਣਦਾਰੀਆਂ ਹੁੰਦੀਆਂ ਨੇ ਜੀ ਉਹ ਤਾਂ ਗੇੜੇ ਤੇ ਗੇੜਾ ਕਿਸਾਨਾਂ ਦੇ ਉੱਤੇ ਜਿਹੜਾ ਜੀ ਉਹ ਦੇਣਾ ਸ਼ੁਰੂ ਕਰ ਦਿੰਦੇ ਨੇ। ਸਰਕਾਰ ਨੇ ਅਜੇ ਤੱਕ ਕੋਈ ਇਸ ਕਿਸਮ ਦਾ ਐਲਾਨ ਨਹੀਂ ਕੀਤਾ
ਕਿ ਜੇ ਇਹ ਅਦਾਇਗੀ ਲੇਟ ਹੋ ਰਹੀ ਹੈ ਤਾਂ ਕਿਸਾਨਾਂ ਨੂੰ ਜਿਹੜੀਆਂ ਕਿਸ਼ਤਾਂ ਨੇ ਜੀ ਉਹਦੇ ਵਿੱਚ ਕੋਈ ਛੋਟ ਦਿੱਤੀ ਜਾਵੇ, ਕਿ ਬੈਂਕਾਂ ਜਿਹੜੀਆਂ ਨੇ ਉਹ ਛੋਟ ਦੇ ਦੇਣ। ਐਦਾਂ ਦਾ ਕੋਈ ਐਲਾਨ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਸੀਨੀਅਰ ਕੁਝ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਕਿ CCL ਦੀ ਪੂਰੀ ਰਾਸ਼ੀ ਜਿਹੜੀ ਜਾਰੀ ਨਾ ਹੋਣ ਕਰਕੇ ਇਹਦੇ ਜਿਹੜੇ ਪੈਸੇ ਨੇ ਉਹ ਮਈ ਦੇ ਅਖੀਰਲੇ ਦਿਨਾਂ ਤੱਕ ਜਿਹੜਾ ਜੀ ਉਹ ਹੋ ਸਕਦਾ ਕਿ ਉਦੋਂ ਆ ਜਾਣ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਬੈਂਕਾਂ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ CCL ਦੀ ਅਦਾਇਗੀ ਸੰਬੰਧੀ ਅੜਿੱਕੇ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ। ਇਹ ਅੜਿੱਕੇ ਇਸ ਕਰਕੇ ਨੇ ਕਿ ਜਿਹੜੀ ਉਹ ਕਣਕ ਲੱਭ ਹੀ ਨਹੀਂ ਰਹੀ ਕਿ ਉਹ ਗਈ ਕਿੱਥੇ, ਜਿਹੜੀ 12,000 ਕਰੋੜ ਰੁਪਏ ਦੀ, ਸ਼ਾਇਦ ਉਹ ਰੀਜ਼ਨ ਹੈ ਜੀ। ਜੀ ਅਗਲੀ ਜੇ ਆਪਾਂ ਗੱਲ ਕਰੀਏ ਮੂਰਥਲ ਕਾਂਡ ਦੇ ਵਿੱਚ ਹਰਿਆਣਾ ਪੁਲਿਸ ਨੇ ਮੰਨਿਆ ਜਿਹੜਾ ਕਾਂਡ ਹੋਇਆ ਸੀ, ਗੁਨਾਹ ਜਿਹੜੇ ਹੋਏ ਆ। ਪਹਿਲਾਂ ਤਾਂ ਇੱਥੇ ਮੰਨਦਾ ਹੀ ਜਿਹੜਾ ਕੋਈ ਨਹੀਂ ਸੀਗਾ ਜੀ। ਆਪਾਂ ਕਾਫੀ ਦੇਰ ਤੋਂ ਜਦੋਂ ਤੋਂ ਇਹ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਇਹਦੇ ਬਾਰੇ ਕੰਟੀਨਿਊਸ ਜਿਹੜੀ ਹੈ ਜੀ ਉਹ ਕਵਰੇਜ ਕੀਤੀ ਆ ਕਿ ਕੀ ਕੁਝ ਜਿਹੜਾ ਜੀ ਉੱਥੇ ਹੋਇਆ। ਪਰ ਹਰਿਆਣੇ ਦੀ ਸਰਕਾਰ, ਹਰਿਆਣੇ ਦੀ ਪੁਲਿਸ ਕਹਿੰਦੀ ਸੀ ਕੁਝ ਨਹੀਂ ਹੋਇਆ। ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਜੀ, ਤੁਹਾਨੂੰ ਯਾਦ ਹੋਣਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਮਹਿਜ਼ ਅਫਵਾਹਾਂ ਨੇ, ਏਦਾਂ ਦਾ ਕੁਝ ਨਹੀਂ ਹੋਇਆ। ਗ੍ਰਹਿ ਮੰਤਰੀ ਦਾ ਜਿਹੜਾ ਬਿਆਨ ਸੀਗਾ ਉਹ ਆ ਜਾਣਾ ਤੇ ਹੁਣ ਜਿਹੜਾ ਜੀ ਇਹ ਕਹਾਣੀ ਸਾਹਮਣੇ ਆਉਣੀ ਕਿ ਜਾਟ ਰਾਖਵਾਂਕਰਨ ਅੰਦੋਲਨ ਦੇ ਦੌਰਾਨ ਮੂਰਥਲ ਦੇ ਵਿੱਚ ਔਰਤਾਂ ਦੇ ਸਮੂਹਕ ਬਲਾਤਕਾਰ ਜਿਹੜੇ ਉਹ ਹੋਏ ਸੀਗੇ ਜੀ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲੀ ਵਾਰੀ ਪੀੜਤਾਂ ਦੇ ਬਾਰੇ ਦੇ ਵਿੱਚ ਮੰਨਿਆ ਗਿਆ। ਅਦਾਲਤ ਦੇ ਜਿਹੜੇ ਮਿੱਤਰ ਨੇ ਅਨੁਪਮ ਗੁਪਤਾ ਨੇ ਇਸ ਅੰਦੋਲਨ ਦੇ ਦੌਰਾਨ ਪੰਜਾਬ ਰਾਜ ਭਵਨ ਦੇ ਮੁਲਾਜ਼ਮਾਂ ਦੀਆਂ 2 ਰਿਸ਼ਤੇਦਾਰ ਬੀਬੀਆਂ ਦੀ ਬੇਪੱਤੀ ਬਾਰੇ ਖੁਲਾਸਾ ਕਰਕੇ ਕੋਰਟ ਰੂਮ ਦੇ ਵਿੱਚ ਸਨਸਨੀ ਜਿਹੜੀ ਹੈ ਜੀ ਉਹ ਪੈਦਾ ਕਰ ਦਿੱਤੀ। ਉਹਨਾਂ ਸੱਚ ਨੂੰ ਸਾਹਮਣੇ ਲਿਆਉਣ ਦੇ ਵਿੱਚ ਨਾਕਾਮ ਰਹੇ। ਉੱਚ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਮੰਗੀ। 3 ਘੰਟੇ ਇਹ ਜਿਹੜੀ ਸੀਗੀ ਉਹ ਕਾਰਵਾਈ ਚੱਲੀ। ਪੁਲਿਸ NRI ਪੀੜਤ ਦੀ ਜਿਹੜੀ ਹੈ ਜੀ ਉਹ ਭਾਲ ਕਰ ਰਹੀ ਸੀ, ਜਿਹਦਾ ਇੱਕ ਚਿੱਠੀ ਜਿਹਦੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀਗੀ ਜੀ। ਉਹ ਆਸਟ੍ਰੇਲੀਆ ਦੀ ਜਿਹੜੀ ਆ ਜੀ ਉਹ ਰਹਿਣ ਵਾਲੀ ਹੈ। ਉਹਨੇ ਕਿਹਾ ਸੀ ਕਿ ਉਹਦੇ ਨਾਲ ਇਹ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਜੀ ਉਹ ਵਾਪਰੀਆਂ ਨੇ। ਜਦੋਂ ਇਸ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਇੱਕ ਸੀਲਬੰਦ ਪੀੜਤ ਲੋਕਾਂ ਦਾ ਲਿਫਾਫਾ ਜਿਹੜਾ ਸੀਗਾ ਜੀ ਉਹ ਹਰਿਆਣੇ ਦੀ ਪੁਲਿਸ ਦੇ ਵੱਲੋਂ ਜਿਹੜਾ ਦਿੱਤਾ ਗਿਆ ਸੀ ਉਹ ਪੇਸ਼ ਕੀਤਾ ਗਿਆ। ਪਰ ਦੂਜੇ ਪਾਸੇ ਇਹ ਜਿਹੜੇ ਅਨੁਪਮ ਗੁਪਤਾ ਨੇ ਜੀ ਉਹਨਾਂ ਨੇ ਅਦਾਲਤ ਦੇ ਵਿੱਚ ਸ਼ਰੇਆਮ ਜਿਹੜੇ ਸੀਗੇ ਉਹ ਸਬੂਤ ਪੇਸ਼ ਕਰਕੇ ਇਸ ਮਾਮਲੇ ਤੋਂ ਪਰਦਾ ਚੁੱਕਿਆ ਔਰ ਉਹਨਾਂ ਨੇ ਕਟਹਿਰੇ ਦੇ ਵਿੱਚ ਜਿਹੜਾ ਹਰਿਆਣੇ ਦੀ ਪੁਲਿਸ, ਹਰਿਆਣੇ ਦੀ ਸਰਕਾਰ ਨੂੰ ਜਿਹੜਾ ਉਹ ਖੜਾ ਕਰ ਦਿੱਤਾ। ਇਹ ਵੀ ਪਤਾ ਲੱਗਿਆ ਕਿ ਜਿਹੜਾ ਸੁਖਦੇਵ ਢਾਬਾ ਉਹਦੇ ਮਾਲਕ ਅਮਰੀਕ ਸਿੰਘ ਦੀ ਗਵਾਹੀ ਦਾ ਜ਼ਿਕਰ ਜਿਹੜਾ ਜੀ ਕਰਦਿਆਂ ਹਾਂ ਅਨੁਪਮ ਗੁਪਤਾ ਨੇ ਕਿਹਾ ਕਿ ਉਹਨੂੰ ਪੁਲਿਸ ਦੇ ਸੀਨੀਅਰ ਲੀਡਰਾਂ ਨੇ ਚੁੱਪ ਜਿਹੜਾ ਸੀਗਾ ਉਹ ਕਰਵਾਇਆ। ਉਹਨਾਂ ਨੇ ਕਿਹਾ ਕਿ ਅਮਰੀਕ ਸਿੰਘ ਨੇ ਸਭ ਕੁਝ ਦੇਖਿਆ ਸੀਗਾ ਪਰ ਉਹਨੇ ਜਿਹੜਾ ਜੀ ਕੈਮਰਿਆਂ ਦੇ ਮੂਹਰੇ ਇਹ ਕਿਹਾ ਜੀ ਕਿ ਇੱਥੇ ਕੁਝ ਵੀ ਨਹੀਂ ਹੋਇਆ। ਅਨੁਪਮ ਗੁਪਤਾ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਪੁਲਿਸ ਨੂੰ ਹੁਣ ਅਮਰੀਕ ਸਿੰਘ ਨੂੰ ਅਰੈਸਟ ਜਿਹੜਾ ਜੀ ਉਹ ਕਰਨਾ ਚਾਹੀਦਾ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉਹਨੇ ਝੂਠ ਕਿਉਂ ਬੋਲਿਆ। ਜੀ ਅਗਲੇ ਜਿਹੜੀ ਆਪਾਂ ਗੱਲ ਕਰਦੇ ਪਟਿਆਲੇ ਦੇ ਵਿੱਚ ਇੱਕ 7 ਸਾਲ ਦੀ ਬੱਚੀ ਅਗਵਾ ਹੋਈ ਸੀ। ਪੁਲਿਸ ਨੇ ਦਾਅਵਾ ਕੀਤਾ ਵੀ ਉਹਨਾਂ ਨੂੰ ਦੁਪਹਿਰ ਤੱਕ ਜਿਹੜਾ ਪੁਲਿਸ ਨੇ ਛਡਾ ਲਿਆ, ਪਰ ਖਬਰ ਕਿਤੇ ਇਹ ਆ ਵੀ 50 ਲੱਖ ਦੀ ਫਿਰੌਤੀ ਜਿਹੜੀ ਆ ਉਹ ਦੇਣ ਤੋਂ ਬਾਅਦ 'ਚ ਹੀ ਛੁੱਟੀ ਬੱਚੀ। ਬੜੀ ਨੋਨ ਫੈਮਿਲੀ ਹੈ ਜੀ ਤੇ ਪਟਿਆਲੇ ਦੇ ਵਿੱਚ ਇਹਨਾਂ ਦਾ ਚੰਗਾ ਤਕੜਾ ਕਾਰੋਬਾਰ ਹੈ ਜੀ। ਪੂਰੇ ਪੰਜਾਬ ਦੇ ਵਿੱਚ ਇਹ ਕ੍ਰਾਂਪਟਨ ਕੰਪਨੀ ਜਿਹੜੀ ਹੈ ਜੀ ਉਹਦੇ ਡਿਸਟਰੀਬਿਊਟਰ ਨੇ ਜੀ। ਇਹਨਾਂ ਦੀ ਜਿਹੜੀ ਬੱਚੀ ਸਕੂਲ ਜਾ ਰਹੀ ਸੀ ਸਵੇਰੇ, ਜੁੜਵਾਂ ਬੱਚੀਆਂ ਨੇ ਐਕਚੁਅਲੀ, ਉਹਨੂੰ ਜਿਹੜਾ ਸੀਗਾ ਜੀ ਸਕੂਲ ਜਾਂਦਿਆਂ ਹੋਇਆ ਬੱਗੀ ਦੇ ਵਿੱਚੋਂ ਜਿਹੜਾ ਸੀਗਾ ਜੀ ਉਹ ਕੁਝ ਕਾਰ ਸਵਾਰਾਂ ਨੇ ਇੱਕਦਮ ਜਿਹੜਾ ਸੀਗਾ ਉਹ ਕੱਢ ਲਿਆ ਔਰ ਕੱਢ ਕੇ ਅਗਵਾ ਕਰਕੇ ਜਿਹੜਾ ਲੈ ਗਏ ਔਰ ਬੜੀ ਤੇਜ਼ੀ ਦੇ ਨਾਲ ਇਹ ਜਿਹੜੀ ਖਬਰ ਸੀਗੀ ਸਮੁੱਚੇ ਪਟਿਆਲੇ ਦੇ ਵਿੱਚ ਫੈਲ ਗਈ ਜੀ। ਇਹ ਵੀ ਪਤਾ ਲੱਗਾ ਜੀ ਕਿ ਉਹਨਾਂ ਨੇ ਫਿਰ ਤੁਰੰਤ ਜਿਹੜਾ ਸੀਗਾ ਪਰਿਵਾਰ ਦੇ ਨਾਲ ਸੰਪਰਕ ਕਰਕੇ ਇਸ ਬੱਚੀ ਨੂੰ ਛੱਡਣ ਬਦਲੇ 50 ਲੱਖ ਰੁਪਏ ਦੀ ਫਿਰੌਤੀ ਜਿਹੜੀ ਸੀ ਉਹ ਮੰਗੀ ਜੀ। 7 ਤੋਂ 8 ਵਾਰੀ ਫੋਨ ਫਿਰ ਜਿਹੜਾ ਸੀਗਾ ਜੀ ਉਹ ਇਹਨਾਂ ਅਗਵਾਕਾਰਾਂ ਦਾ ਆਇਆ। ਉਹ ਬਾਰ-ਬਾਰ ਲੋਕੇਸ਼ਨ ਜਿਹੜੀ ਸੀ ਬਦਲਦੇ ਰਹੇ ਕਿ ਹੁਣ ਇੱਥੇ ਆ ਜਾਓ, ਹੁਣ ਇੱਥੇ ਆ ਜਾਓ। ਪੁਲਿਸ ਨੇ ਕੋਈ ਟ੍ਰੇਸ ਜਿਹੜਾ ਜੀ ਉਹ ਨਾ ਕੀਤਾ ਇਹਨਾਂ ਫੋਨ ਕਾਲਸ ਨੂੰ ਕਿ ਉਹ ਕਿੱਥੋਂ ਜਿਹੜੀਆਂ ਜੀ ਫੋਨ ਕਾਲਸ ਆ ਰਹੀਆਂ ਨੇ। ਦੁਪਹਿਰ ਤੱਕ ਇਹ ਜਿਹੜੀ ਬੱਚੀ ਸੀਗੀ ਇੱਥੇ ਏਰੀਆ ਪੈਂਦਾ ਜੀ ਜਿੱਥੇ ਨਵਜੀਵਨੀ ਸਕੂਲ ਹੈ ਉਹਦੇ ਨੇੜੇ ਇਹ ਬੱਚੀ ਜਿਹੜੀ ਛੱਡ ਕੇ ਉਹਨੂੰ ਅਗਵਾ ਕਰ ਉੱਥੇ ਨੇੜੇ ਰਹਿੰਦੇ ਕਾਲੋਨੀ ਦੇ ਇੱਕ ਬਜ਼ੁਰਗ ਨੇ ਜਿਹੜਾ ਸੀਗਾ ਜੀ ਇਸ ਬੱਚੀ ਨੂੰ ਦੇਖਿਆ ਤੇ ਉਹਨੇ ਜਿਹੜਾ ਸੀਗਾ ਇਹਨਾਂ ਦੇ ਘਰੇ ਫੋਨ ਕੀਤਾ। ਫਿਰ ਤੁਰੰਤ ਜਿਹੜੀ ਸੀ ਉੱਥੇ ਪੁਲਿਸ ਵੀ ਪਹੁੰਚ ਗਈ।
ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੁਲਿਸ ਦੇ ਵੱਲੋਂ ਬਣਾਇਆ ਗਿਆ ਦਬਾਅ ਜਿਹੜਾ ਸੀਗਾ ਜੀ ਉਹ ਇਸ ਬੱਚੀ ਨੂੰ ਜਿਹੜਾ ਬਚਾਉਣ 'ਚ ਸਫਲ ਰਿਹਾ, ਜਦੋਂ ਕਿ ਦੂਜੀ ਕਹਾਣੀ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਮਾਪੇ ਜਿਹੜੇ ਨੇ ਉਹਨਾਂ ਨੂੰ 50 ਲੱਖ ਰੁਪਏ ਦੀ ਫਰੌਤੀ ਦੇਣੀ ਪਈ ਹੈ ਜੀ। ਇਹਦੇ ਵਿੱਚ ਕੁਝ ਕੈਸ਼ ਪੈਸਾ ਇਨਵੋਲਵ ਆ, ਇਹਦੇ ਵਿੱਚ 2 ਕਿਲੋ ਸੋਨਾ ਜਿਹੜਾ ਜੀ ਉਹ ਇਨਵੋਲਵ ਦੱਸਿਆ ਗਿਆ, ਜਿਹੜਾ ਕਿ ਇਹਨਾਂ ਅਗਵਾਕਾਰਾਂ ਨੂੰ ਦਿੱਤੇ ਜਾਣ ਦੇ ਚਰਚੇ ਇੱਥੇ ਜਿਹੜੇ ਨੇ ਉਹ ਪੱਤਰਕਾਰ ਭਾਈਚਾਰੇ ਦੇ ਵਿੱਚ ਚੱਲ ਰਹੇ ਨੇ। ਪੁਲਿਸ ਜਿਹੜੀ ਕਹਿੰਦੀ ਹੈ ਕਿ ਸਾਡੀ ਬੜੀ ਮੁਸਤੈਦੀ ਸੀ, ਮੁਸਤੈਦੀ ਦੇ ਤਹਿਤ ਹੀ ਇਹ ਜਿਹੜੀ ਕਾਰ ਸੀਗੀ ਵੱਖੋ ਵੱਖਰੇ ਏਰੀਆ ਦੇ ਵਿੱਚ ਘੁੰਮਦੀ ਰਹੀ, ਸਮਾਣੇ ਜਾਂਦਿਆਂ ਤੇ ਟੋਲ ਪਲਾਜ਼ਾ ਲੱਗਿਆ ਜੀ ਉੱਥੋਂ ਵੀ ਕਾਰ ਇਹ ਲੰਘੀ। ਪੁਲਿਸ ਜਿਹੜੀ ਕਹਿੰਦੀ ਉਹਨੇ ਤੁਰੰਤ ਨਾਕੇ ਲਾਤੇ, ਉਹ ਨਾਕੇ ਪਤਾ ਨਹੀਂ ਲਾਏ ਕਿੱਥੇ ਸੀਗੇ ਜਿਹੜੇ ਕਿਸੇ ਨੂੰ ਵੀ ਨਹੀਂ ਦਿੱਤੇ, ਜਾਂ ਤਾਂ ਉਹ ਕਾਗਜ਼ਾਂ ਪੱਤਰਾਂ 'ਚ ਹੀ ਲੱਗੇ। ਮੁੜ ਕੇ ਜਿਹੜੀ ਆ ਜੀ ਹੁਣ ਉਹ ਪੁਲਿਸ ਚਾਰ ਚਫੇਰੇ ਖੰਗਾਲਦੀ ਜਿਹੜਾ ਜੀ ਉਹ ਫਿਰਦੀ ਆ। ਇੱਕ ਕਾਰ ਜਿਹਦੇ ਵਿੱਚ ਉਹ ਇਹਨੂੰ ਛੱਡ ਕੇ ਗਏ ਬੱਚੀ ਨੂੰ ਜੀ ਉਹ ਚੋਰੀ ਦੀ ਜਿਹੜੀ ਆ ਜੀ ਉਹ ਦੱਸੀ ਆ, ਦੂਜੀ ਕਾਰ ਦਾ ਨੰਬਰ ਵੀ ਪੁਲਿਸ ਦੇ ਕੋਲੇ ਆ, ਪਰ ਉਹ ਵੀ ਹੋ ਸਕਦਾ ਜੀ ਚੋਰੀ ਦੀ ਹੈ, ਜਿਹਦੇ ਕਰਕੇ ਇਹ ਕੋਈ ਵੀ ਟਰੇਸ ਜਿਹੜਾ ਜੀ ਉਹ ਨਹੀਂ ਹੋ ਰਿਹਾ। ਇਹ ਘਟਨਾਵਾਂ ਜਿਹੜੀਆਂ ਜੀ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਉਹ ਵੱਧ ਰਹੀਆਂ ਨੇ। ਕਪੂਰਥਲੇ ਦੇ ਵਿੱਚ ਇੱਕ ਜਿਹੜਾ ਬੱਚਾ ਪਿਛਲੇ ਦਿਨੀ ਚੁੱਕ ਕੇ ਕਤਲ ਕਰ ਦਿੱਤਾ ਗਿਆ ਸੀਗਾ, ਅਜੇ ਤੱਕ ਪੁਲਿਸ ਨੂੰ ਇਹੀ ਨਹੀਂ ਪਤਾ ਲੱਗਿਆ ਜੀ ਉਹ ਕਿਹਨੂੰ ਮਾਰਿਆ ਸੀਗਾ। ਸਾਡੇ ਮੁੱਖ ਮੰਤਰੀ ਸਾਹਿਬ ਦੇ ਮੁਤਾਬਕ ਪੰਜਾਬ ਜਿਹੜਾ ਜੀ ਉਹ ਸਭ ਤੋਂ ਸ਼ਾਂਤੀ ਵਾਲਾ ਸੂਬਾ ਹੈ ਇਸ ਵੇਲੇ ਮੁਲਕ ਭਰ 'ਚ ਜੀ। ਮੈਨੂੰ ਲੱਗਦਾ ਜੀ ਆਪ ਤਾਂ ਵੈਸੇ ਲਾਅ ਐਂਡ ਆਰਡਰ ਦੇ ਇੰਚਾਰਜ ਤਾਂ ਉਹੀ ਹੈ, ਪਰ ਦੇਖਦੇ ਨਹੀਂ ਵੀ ਚੱਲ ਕੀ ਰਿਹਾ। ਜਿਹੜੇ 2 ਜਣਿਆਂ ਨੇ ਖੁਦਕੁਸ਼ੀ ਕਰ ਲਈ ਸੀਗੀ, ਉਸ ਮਾਮਲੇ ਦੇ ਵਿੱਚ ਇੱਕ ਕਿਸਾਨ ਜਥੇਬੰਦੀ ਨੇ ਜਿਹੜੀ ਰਿਪੋਰਟ ਪੇਸ਼ ਕੀਤੀ, ਉਸ ਦੇ ਵਿੱਚ ਇਹ ਆਇਆ ਵੀ ਆੜ੍ਹਤੀਏ ਵੱਲੋਂ ਕਬਜ਼ਾ ਜਿਹੜੀ ਜ਼ਮੀਨ ਦੇ ਉੱਤੇ ਕਰਨ ਕਰਕੇ ਜਲਦੀ ਕਬਜ਼ਾ ਕਰਨ ਦੇ ਕਰਕੇ ਹੀ ਇਹ ਸਾਰਾ ਕੁਝ ਹੋਇਆ। ਇਹ ਐਕਚੁਅਲੀ ਵੀ ਜਮਹੂਰੀ ਅਧਿਕਾਰ ਸਭਾ ਹੈ, ਉਹਦੀ ਇੱਕ ਤੱਤ ਖੋਜ ਕਮੇਟੀ ਆ ਜੀ, ਉਹਨੇ ਇਹਦੇ ਉੱਤੇ ਜਿਹੜਾ ਦੀ ਜਾਰੀ ਕੀਤੀ ਹੈ ਇੱਕ ਰਿਪੋਰਟ। ਦੇਖੋ ਤੁਸੀਂ ਇਹ ਜਿਹੜੀਆਂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਨੇ ਉਹ ਜਦੋਂ ਤੁਰੰਤ ਜਿਹੜੇ ਤੱਤ ਇਕੱਠੇ ਕਰ ਲੈਂਦੀਆਂ ਨੇ ਤੇ ਉਧਰ ਪੁਲਿਸ ਜਿਹੜੀ ਆ ਜੀ ਉਹ ਅਜੇ ਕਮੇਟੀਆਂ ਦਾ ਪਤਾ ਹੀ ਨਹੀਂਗਾ ਕਿ ਉਹ ਕੀ ਕੁਝ ਕਰਦੀ ਫਿਰਦੀ ਆ, ਕਿਉਂਕਿ ਬੀਜੇਪੀ ਵਾਲੇ ਜਿਹੜੇ ਨੇ ਜੀ ਪਹਿਲੀ ਵਾਰੀ ਏਸੀ ਧਰਨਾ ਲੱਗਿਆ ਪਿਛਲੇ ਦਿਨਾਂ ਦੇ ਵਿੱਚ। ਏਸੀ ਧਰਨਾ ਏਦਾਂ ਜੀ ਜਿਹੜਾ ਧਰਨਾ ਲਾਇਆ ਗਿਆ ਉਹ ਇੱਕ ਵੱਡੇ ਹਾਲ ਦੇ ਵਿੱਚ ਜਿਹੜਾ 에ਅਰ ਕੰਡੀਸ਼ਨ ਹਾਲ ਸੀਗਾ ਉਹਦੇ ਅੰਦਰ ਇਹ ਧਰਨਾ ਲੱਗਿਆ। ਇਹ ਅਕਾਲੀ ਬੀਜੇਪੀ ਦੇ ਜਿਹੜੇ ਵਰਕਰ ਸਨ ਜੀ ਜਿਨ੍ਹਾਂ ਨੇ ਇਹ ਲਾਇਆ ਕਿ ਆੜ੍ਹਤੀਆਂ ਤੋਂ ਕੇਸ ਜਿਹੜਾ ਜੀ ਉਹ ਵਾਪਸ ਲਿਆ ਜਾਵੇ। ਇਹ ਵੀ ਸ਼ਾਇਦ ਇਤਿਹਾਸ ਦੇ ਵਿੱਚ ਪਹਿਲਾ ਧਰਨਾ ਹੋਊਗਾ ਜੀ ਜਿਹੜਾ ਜਿਹਨੂੰ ਏਸੀ ਧਰਨਾ ਕਿਹਾ ਜਾ ਸਕਦਾ। ਇੱਥੇ ਜਿਹੜਾ ਜੋਧਪੁਰ ਦੇ ਵਿੱਚ 26 ਅਪ੍ਰੈਲ ਨੂੰ ਮਾਂ ਤੇ ਪੁੱਤ ਜਿਹੜੇ ਖੁਦਕੁਸ਼ੀ ਕਰ ਗਏ ਸੀਗੇ, ਇਹ ਜਿਹੜੀ ਜਮਹੂਰੀ ਅਧਿਕਾਰ ਸਭਾ ਹੈ ਜੀ ਉਹਨੇ ਰਿਪੋਰਟ ਆਪਣੀ ਜਾਰੀ ਜਿਹੜੀ ਆ ਜੀ ਉਹ ਕੀਤੀ ਆ। 5 ਮੈਂਬਰੀ ਪੜਤਾਲੀਆ ਕਮੇਟੀ ਸੀਗੀ ਜਿਹਨੇ ਇਹ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਆ। ਇਹਦੇ ਵਿੱਚ ਇਹ ਦੱਸਿਆ ਗਿਆ ਜੀ ਕਿ ਕਿਸਾਨ ਬਲਜੀਤ ਸਿੰਘ ਬੱਲੂ ਜਿਹੜਾ ਇਸ ਦੁਨੀਆ 'ਚ ਹੈ ਨੀਗਾ, ਉਹਦੇ ਪਿਤਾ ਦਰਸ਼ਨ ਸਿੰਘ ਨੇ ਆੜ੍ਹਤੀਏ ਤੇਜਾ ਸਿੰਘ ਤੋਂ 2002 ਦੇ ਵਿੱਚ 1,80,000 ਰੁਪਏ ਦਾ ਉਹ ਕਰਜ਼ਾਈ ਸੀਗਾ ਜੀ। ਆੜ੍ਹਤੀਏ ਨੇ 2003 ਦੇ ਵਿੱਚ ਕਿਸਾਨ ਦਰਸ਼ਨ ਸਿੰਘ ਜੋ ਕਿ ਕੋਰਾ ਅਨਪੜ੍ਹ ਸੀਗਾ ਉਹਦੇ ਤੋਂ 2,80,000 ਦੀ ਦੇਣਦਾਰੀ ਦਿਖਾਉਂਦਿਆਂ ਉਹਦੇ ਤੇ 15 ਕਨਾਲ ਜ਼ਮੀਨ ਦੇ ਬਿਆਨ ਤੇ ਅੰਗੂਠਾ ਲਵਾ ਰਿਹਾ। ਬਿਆਨੇ ਦੀ ਲਿਖੀ ਤਰੀਕ ਲੰਘ ਜਾਣ ਤੇ ਆੜ੍ਹਤੀਆ ਦਾ ਤੇਜਾ ਸਿੰਘ ਸੀਗਾ, ਬਿਆਨੇ ਦੇ ਆਧਾਰ ਤੇ ਉਹਨੇ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਾਉਣ ਦੇ ਵਾਸਤੇ ਮਾਲ ਵਿਭਾਗ ਕੋਲੇ ਪੇਸ਼ ਹੋ ਗਿਆ। ਅੜਿੱਕਾ ਲੱਗ ਜਾਣ ਤੇ ਆੜ੍ਹਤੀਆ ਫਿਰ ਜਿਹੜਾ ਸਿਵਲ ਕੋਰਟ ਦੇ ਵਿੱਚ ਚਲੇ ਗਿਆ। ਅਪ੍ਰੈਲ 12 ਦੇ ਵਿੱਚ ਦਰਸ਼ਨ ਸਿੰਘ ਦੀ ਮੌਤ ਹੋ ਗਈ। 7 ਦਸੰਬਰ 12 ਨੂੰ ਤੇਜਾ ਸਿੰਘ ਆੜ੍ਹਤੀਏ ਦੇ ਕਾਰੋਬਾਰੀ ਹਿੱਸੇਦਾਰ ਬਲਜੀਤ ਸਿੰਘ ਨੇ ਕੁੱਲ 5,62,000 ਰੁਪਏ ਦੇ ਬਦਲੇ 15 ਕਨਾਲ ਜ਼ਮੀਨ ਦੀ ਰਜਿਸਟਰੀ ਜਿਹੜੀ ਸੀ ਉਹ ਕਿਸਾਨ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੀ ਆ ਜੀ ਉਹ ਕਰਵਾ ਲਈ। ਇਹ ਗੱਲ ਮੈਂ ਉਸ ਦਿਨ ਪਹਿਲਾਂ ਵੀ ਉਠਾਈ ਸੀ ਜੀ ਕਿ ਇਹ ਕਾਰਵਾਈ ਇੱਕ ਤਰਫਾ ਜਿਹੜੀ ਆ ਉਹ ਹੋ ਰਹੀ ਹੈ, ਐਕਸ ਪਾਰਟੀ ਹੋ ਰਹੀ ਹੈ। ਜਿਹੜੇ ਪ੍ਰਨੋਟ ਕਿਸਾਨਾਂ ਤੋਂ ਏਦਾਂ ਧੋਖੇ ਦੇ ਨਾਲ ਜਿਹੜੇ ਉਹ ਸਾਈਨ ਕਰਵਾਏ ਜਾ ਰਹੇ ਨੇ ਉਹ ਵਿਚਾਰੇ ਪੇਸ਼ ਨਹੀਂ ਹੁੰਦੇ। ਕਾਰਵਾਈ ਇੱਕ ਤਰਫਾ ਅਦਾਲਤ ਜਿਹੜੀ ਕਰ ਦਿੰਦੀ ਹੈ। ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਘਰ ਜਿਹੜੇ ਆ ਇਹ ਆੜ੍ਹਤੀਏ ਜਿਹੜੇ ਉਹ ਕੁਰਕ ਕਰਵਾਈ ਜਾ ਰਹੇ ਨੇ। ਇਹੀ ਇੱਕ ਕੋਸ਼ਿਸ਼ ਆ ਜੀ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਹ ਕਾਨੂੰਨਨ ਮਦਦ ਜਿਹੜੀ ਹੈ ਜੀ ਉਹ ਦਵਾਈ ਜਾ ਸਕੇ। ਇਹਦੇ ਤਹਿਤ ਵੱਖ-ਵੱਖ ਜਿਹੜੇ ਡਿਸਟ੍ਰਿਕਟ ਦੇ ਕਿਸਾਨ ਨੇ, ਖਾਸ ਤੌਰ ਤੇ 4 ਜਿਹੜੇ ਮੋਸਟ ਅਫੈਕਟਡ ਡਿਸਟ੍ਰਿਕਟ ਨੇ ਉਹਨਾਂ ਦੇ ਵਿੱਚ ਵਕੀਲਾਂ ਤੋਂ ਜਿਹੜੀ ਹੈ ਜੀ ਉਹ ਮਦਦ ਲਈ ਜਾ ਰਹੀ ਹੈ ਔਰ ਬੜਾ ਵੈਸੇ ਪੋਜ਼ਿਟਿਵ ਰਿਸਪੌਂਸ ਹੈ। ਜਿਹੜੇ ਵਕੀਲ ਨੇ, ਜਿਹੜਾ ਲੁਧਿਆਣਾ ਬਾਰ ਐਸੋਸੀਏਸ਼ਨ ਆ, ਉਹਨਾਂ ਵੀ ਕੱਲ ਸਾਰਾ ਇਹ ਕਹਿ ਦੀ ਕਿ ਕੋਈ ਏਦਾਂ ਦਾ ਕੇਸ ਆਵੇ ਅਸੀਂ ਉਸ ਤੋਂ ਪੈਸੇ ਜਿਹੜੇ ਨਹੀਂ ਲਵਾਂਗੇ, ਉਹ ਸਾਡੇ ਤੱਕ ਅਪਰੋਚ ਕਰਨ ਦੀ ਕਿਸਾਨ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਜਾਬ ਦੇ ਲਾਅ ਐਂਡ ਆਰਡਰ ਦੀ ਹੀ ਆਪਾਂ ਜੇ ਗੱਲ ਕਰ ਲਈਏ, ਗੈਂਗਵਾਰ ਵੀ ਲਗਾਤਾਰ ਹੋਈ ਜਾ ਰਹੀ ਆ। ਜਿਹੜੇ ਰਾਜਸਥਾਨ ਤੋਂ ਜਿਹੜੇ ਦੇਸੀ ਕੱਟੇ ਆ ਉਹਨਾਂ ਦਾ ਵੀ ਮਾਮਲਾ ਆਇਆ ਆ ਤੇ ਪੰਜਾਬ ਦਰਅਸਲ ਕਹਿ ਸਕਦੇ ਹਾਂ ਵੀ ਅਸਲੇ ਦੀ ਮਾਰ ਹੇਠ ਆ।
ਬਿਲਕੁਲ ਜੀ, ਐਕਚੁਅਲੀ ਇਹ ਰੌਕੀ ਦੇ ਕਤਲ ਤੋਂ ਬਾਅਦ ਜੇਲ੍ਹਾਂ 'ਚ ਬੰਦ ਬਾਹਰ ਜਿਹੜੇ ਗੈਂਗਸਟਰ ਨੇ, ਜਿਵੇਂ ਉਹ ਖੂਨੀ ਖੇਡ ਉਹਨਾਂ ਦੇ ਵੱਲੋਂ ਜਿਹੜੀ ਆ ਜੀ ਉਹ ਖੇਡੀ ਜਾ ਰਹੀ ਹੈ। ਇਹ ਪੰਜਾਬ ਦੇ ਵਿੱਚ ਹੋ ਰਿਹਾ ਜੀ। ਅੰਮ੍ਰਿਤਸਰ ਦੇ ਵਿੱਚ 2 ਜਿਹੜੇ ਗੈਂਗਸਟਰ ਨੇ ਉਹ ਫੜੇ ਨੇ ਜੀ, ਔਰ ਸ਼ਰੇਆਮ ਗੋਲੀਆਂ ਜਿਹੜੀਆਂ ਸੁਲਤਾਨਵਿੰਡ ਗੇਟ ਦੇ ਉੱਤੇ ਇਹਨਾਂ ਨੇ ਜਿਹੜੀਆਂ ਦੀ ਉਹ ਚਲਾਈਆਂ ਨੇ। ਪੰਜਾਬ ਦੇ ਹਾਲਾਤ ਇਹ ਨੇ ਜੀ, ਪੰਜਾਬ ਦੇ ਵਿੱਚ 2 ਕਤਲ ਰੋਜ਼ ਹੁੰਦੇ ਨੇ, 2 ਕਾਤਲਾਨਾ ਹਮਲੇ ਜਿਹੜੇ ਆ ਜੀ ਉਹ ਹੋ ਰਹੇ ਨੇ। ਥਾਂ ਥਾਂ ਦੇ ਉੱਤੇ ਗੈਂਗਵਾਰ ਜਿਹੜੀ ਆ ਜੀ ਉਹ ਚੱਲ ਰਹੀ ਆ, ਔਰ ਪੁਲਿਸ ਨੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਖਤਰਨਾਕ ਗਰੋਹ ਜਿਹੜਾ ਫੜਿਆ ਜੀ, ਉਹਦੇ 'ਚ 65 ਗਰੋਹਾਂ ਨੂੰ ਜਿਹੜਾ ਜੀ ਉਹ ਦੱਸਿਆ ਗਿਆ ਕਿ ਇੱਥੇ ਆਪਰੇਟ ਕਰ ਰਹੇ ਨੇ। 414 ਪਿਸਤੌਲਾਂ, 47 ਰਿਵਾਲਵਰ, 57 ਰਾਈਫਲਾਂ, 30 ਬੰਦੂਕਾਂ, 26 ਮੈਗਜ਼ੀਨ, ਇਹ ਸਾਰੇ ਜਿਹੜੇ ਜੀ ਉਹ ਪੰਜਾਬ ਦੇ ਵਿੱਚੋਂ ਜਿਹੜੇ ਆ ਜੀ ਉਹ ਫੜੇ ਗਏ ਆ। ਇਹਦਾ ਦੂਜਾ ਪੱਖ ਲਾਈਏ ਜਿਹੜਾ ਕਾਗਜ਼ਾਂ ਦੇ ਵਿੱਚ ਕਾਨੂੰਨਨ, ਤਾਂ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਹਰ 16ਵੇਂ ਪਰਿਵਾਰ ਦੇ ਕੋਲੇ ਲਾਇਸੈਂਸੀ ਜਿਹੜਾ ਜੀ ਉਹ ਹਥਿਆਰ ਹੈ। ਅਕਾਲੀ ਭਾਜਪਾ ਸਰਕਾਰ ਨੇ 9 ਸਾਲਾਂ ਦੇ ਵਿੱਚ ਮਾਲਵੇ ਦੇ ਵਿੱਚ ਥੋਕ 'ਚ ਅਸਲੇ ਦੇ ਲਾਇਸੈਂਸ ਜਿਹੜੇ ਆ ਉਹ ਵੰਡੇ ਆ ਜੀ। ਸਾਲ 11 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ ਆਬਾਦੀ 2 ਕਰੋੜ 77 ਲੱਖ ਸੀਗੀ, ਜਦੋਂ ਕਿ ਪਰਿਵਾਰਾਂ ਦੀ ਗਿਣਤੀ ਜਿਹੜੀ ਆ ਜੀ ਉਹ 55 ਲੱਖ ਦੇ ਕਰੀਬ ਹੈ। ਆਬਾਦੀ ਦੇ ਲਿਹਾਜ਼ ਦੇ ਨਾਲ ਪੰਜਾਬ ਦੇ ਵਿੱਚ ਹੁਣ 80 ਲੋਕਾਂ ਦੇ ਪਿੱਛੇ ਇੱਕ ਲਾਇਸੈਂਸੀ ਹਥਿਆਰ ਜਿਹੜਾ ਜੀ ਉਹ ਪਿਆ ਹੋਇਆ। ਲਾਇਸੈਂਸੀ ਹਥਿਆਰਾਂ ਦੀ ਗਿਣਤੀ ਜਿਹੜੀ ਆ ਜੀ 3,44,000 ਤੇ 295 ਹੈ। ਪੰਜਾਬ ਦੇ ਵਿੱਚ 11,000 ਔਰਤਾਂ ਦੇ ਕੋਲੇ ਅਸਲੇ ਦੇ ਲਾਇਸੈਂਸ ਨੇ ਜੀ। ਔਰ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਆ ਜੀ ਇਹ ਜਾਣਕਾਰੀ ਜਿਹੜੀ ਆ ਉਹ ਕੱਢੀ ਗਈ ਆ। ਇੱਕ ਕਾਰਟੂਨ ਅੱਜ ਮੈਂ ਦੇਖ ਰਿਹਾ ਸੀਗਾ, ਜਿਹਦੇ ਵਿੱਚ ਇੱਕ ਬੰਦਾ ਜਿਹੜਾ ਦਫ਼ਤਰ 'ਚ ਜਾ ਕੇ ਜਥੇਦਾਰ ਸਾਹਮਣੇ ਹੱਥ ਜੋੜੀ ਖੜਾ ਕਿ ਨੌਕਰੀ ਚਾਹੀਦੀ ਹੈ, ਕਹਿੰਦੇ ਨੌਕਰੀ ਤਾਂ ਹੈ ਨਹੀਂ, ਅਸਲੇ ਦਾ ਲਾਇਸੈਂਸ ਲੈ ਜਾ। ਜਿਹੜੇ ਪੰਜਾਬ ਦੇ ਵਿੱਚ ਔਰਤਾਂ ਨੂੰ ਵੀ ਜਿਹੜਾ ਲਾਇਸੈਂਸੀ ਹਥਿਆਰਾਂ ਦਾ ਸ਼ੌਕ ਹੈ ਜੀ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 554 ਔਰਤਾਂ ਕੋਲੇ ਅਸਲੇ ਦੇ ਲਾਇਸੈਂਸ ਨੇ। ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪੌਣੇ 5 ਸਾਲਾਂ ਦੇ ਦੌਰਾਨ 157 ਔਰਤਾਂ ਨੇ ਅਸਲੇ ਦੇ ਲਾਇਸੈਂਸ ਬਣਾਏ ਨੇ। ਮੋਗੇ 'ਚ 14 ਸਾਲਾਂ ਦੇ ਦੌਰਾਨ 299 ਔਰਤਾਂ ਦੇ ਅਸਲੇ ਦੇ ਲਾਇਸੈਂਸ ਬਣੇ ਨੇ। ਬਠਿੰਡੇ ਦੇ ਵਿੱਚ 160 ਔਰਤਾਂ ਦੇ ਕੋਲੇ ਅਸਲੇ ਦੇ ਜਿਹੜਾ ਜੀ ਉਹ ਲਾਇਸੈਂਸ ਨੇ। ਜਿਹੜੇ ਰਾਜਸਥਾਨ ਤੋਂ ਕੱਟੇ ਆਉਂਦੇ ਨੇ, ਇਹਨੂੰ ਦੇਸੀ ਪਿਸਤੌਲ ਦੇਸੀ ਨਹੀਂ ਹੈ ਜੀ, ਉਹ ਐਕਚੁਅਲੀ ਇੱਕ ਗੈਰ ਲਾਇਸੈਂਸੀ ਹੈ, ਤਾਂ ਉਹਨੂੰ ਦੇਸੀ ਕੱਟਾ ਕਿਹਾ ਜਾਂਦਾ। ਉਹ ਬੜਾ ਸੌਖਾ ਜਿਹੜਾ ਜੀ ਪੰਜਾਬ ਦੇ ਵਿੱਚ ਉਹ ਮਿਲ ਜਾਂਦਾ, ਔਰ ਥਾਂ ਥਾਂ ਦੇ ਉੱਤੇ ਉਹ ਹੈ। ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਲਾਇਸੈਂਸੀ ਗੈਰ ਲਾਇਸੈਂਸੀ ਸਾਰੇ ਰਲਾ ਲਏ ਜਾਣ ਤਾਂ ਪੰਜਾਬ ਇਸ ਵੇਲੇ ਬਰੂਦ ਦੇ ਢੇਰ ਤੇ ਬੈਠਾ ਜੀ। ਜੀ ਬਿਲਕੁਲ ਜੀ। ਗਾਇਕਾਂ ਨੇ ਵੀ ਜਿਹੜੀ ਇਸ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਜਣੇ ਖਾਣੇ ਨੂੰ ਤਾਂ ਕਹਿੰਦੇ ਆ ਵੀ ਚੱਕ ਲਓ ਰਿਵਾਲਵਰ ਫਿਰ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੌਕੇ ਜਥੇਦਾਰ ਹੋ ਸਕਦੇ ਨੇ ਆਮੋ ਸਾਹਮਣੇ। ਜਿਹੜੇ ਸਰਬੱਤ ਖਾਲਸਾ ਦੇ ਦੌਰਾਨ ਜਿਹੜੇ ਜਥੇਦਾਰ ਥਾਪੇ ਗਏ ਸੀ ਜੀ, ਉਹਨਾਂ ਦੇ ਵੱਲੋਂ ਇਹ ਆਖਿਆ ਗਿਆ ਜੀ ਕਿ ਉਹ ਵੱਖਰਾ ਸਕੱਤਰੇਤ ਜਿਹੜਾ ਜੀ ਉਹ ਖੋਲ੍ਹਣ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਜਿਹੜਾ ਜੀ ਉਹ ਵਿਰੋਧ ਕਰ ਰਹੀ ਹੈ, ਔਰ ਉਹਨਾਂ ਦੇ ਵੱਲੋਂ ਜਿਹੜੇ ਵੱਖ-ਵੱਖ ਤਖਤ ਨੇ ਉਹਨਾਂ ਦੇ ਉੱਤੇ ਜਾ ਕੇ ਜਿਹੜੀ ਇਹਦੀ ਸ਼ੁਰੂਆਤ ਕੀਤੀ ਗਈ ਹੈ। ਜਿਹੜੇ ਇਹ 5 ਜਥੇਦਾਰ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ ਤਖਤ ਹਜ਼ੂਰ ਸਾਹਿਬ ਦੇ ਉੱਤੇ, ਤਾਂ ਕਿ ਇੱਕ ਕਿਸਮ ਦੇ ਨਾਲ ਰਿਕੋਗਨਾਈਜ਼ ਜਿਹੜਾ ਜੀ ਇਹ ਜਥੇਦਾਰ ਇਹਨਾਂ ਜਿਹੜੇ ਤਖਤ ਨੇ ਉਹ ਕਰਦੇ ਨੇ, ਇਹ ਦੇਖਣਾ ਹੋਊਗਾ। ਇਸ ਤੋਂ ਬਾਅਦ ਉਹ ਪਟਨਾ ਸਾਹਿਬ ਜਿਹੜਾ ਜੀ ਉਹ ਜਾ ਰਹੇ ਨੇ। ਜੇ ਇਹ ਕਿਹਾ ਜਾ ਰਿਹਾ ਜੀ ਕਿ ਜੂਨ ਦੇ ਵਿੱਚ ਜਿਹੜਾ ਸਾਕਾ ਨੀਲਾ ਤਾਰਾ ਦੀ ਜਿਹੜੀ ਯਾਦਗਾਰ ਹੈ, ਉਦੋਂ ਇਹ 2 ਧਿਰਾਂ ਜਿਹੜੀਆਂ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਜਥੇਦਾਰ ਨੇ ਤੇ ਇਹ ਜਿਹੜੇ ਦੂਸਰੇ ਜਥੇਦਾਰ ਨੇ, ਇਹਨਾਂ ਦੇ ਆਮੋ ਸਾਹਮਣੇ ਹੋਣ ਦੇ ਜਿਹੜੇ ਜੀ ਉਹ ਚਾਂਸਸ ਬਣ ਰਹੇ ਨੇ। ਜੇ ਆਪਾਂ ਬਿਆਨ ਜਿਹੜਾ ਜੀ ਦੇਖੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰਾਂ ਦਾ, ਉਹ ਇਹ ਕਹਿੰਦੇ ਆ ਕਿ ਸਾਕਾ ਨੀਲਾ ਤਾਰਾ ਦੀ ਯਾਦਗਾਰ ਜਿਹੜੀ ਆ ਜੀ ਉਹ ਕਹਿੰਦੇ ਕਿ ਅਸੀਂ ਅਪੀਲ ਕਰਦੇ ਹਾਂ ਕਿ ਇਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਮਨਾਇਆ ਜਾਵੇ। ਇਹਦੇ ਪਿੱਛੇ ਜਿਹੜੀ ਛੁਪੀ ਹੋਈ ਕਹਾਣੀ ਹੈ ਨਾ, ਉਹ ਮੇਰਾ ਖਿਆਲ ਉਹ ਸਮਝ ਆ ਜਾਣੀ ਚਾਹੀਦੀ ਆ ਕਿ ਕਿਉਂ ਉਹਨਾਂ ਦੇ ਵੱਲੋਂ ਇਹ ਜਿਹੜਾ ਜੀ ਬਿਆਨ ਦਿੱਤਾ ਗਿਆ। ਇਹਦਾ ਕਾਰਨ ਜਿਹੜਾ ਜੀ ਬਿਆਨ ਦੇਣ ਦਾ ਕੀ ਹੋ ਸਕਦਾ ਤੇ ਅੱਗੋਂ ਜਿਹੜਾ ਜੀ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਸਾਰੀ ਕਹਾਣੀ ਹੈ ਉਹ ਚੱਲ ਸਕਦੀ ਹੈ। ਪਿਛਲੀ ਵਾਰ ਵੀ ਜੋ ਕੁਛ ਉੱਥੇ ਜਿਵੇਂ ਘਟਨਾਵਾਂ ਵਾਪਰੀਆਂ ਸਨ, ਇਹ ਸਭ ਨੂੰ ਪਤਾ ਹੈ ਕਿ ਸ਼ਾਇਦ ਉਸੇ ਤਰੀਕੇ ਦੇ ਨਾਲ ਉਸ ਪਾਸੇ ਵੱਲ ਨੂੰ ਇਹ ਕਹਾਣੀ ਜਿਹੜੀ ਹੈ ਜੀ ਫਿਰ ਜਾਣ ਦੇ ਆਸਾਰ ਜਿਹੜੇ ਆ ਉਹ ਬਣ ਸਕਦੇ ਆ। ਜੀ ਅਗਲੀ ਜੇ ਤੁਹਾਨੂੰ ਪੁੱਛੀਏ ਵੀ ਅਗਸਤਾ ਜਿਹੜਾ ਹੈਲੀਕਾਪਟਰ ਦਾ ਜਿਹੜਾ ਬਣਿਆ ਆ ਮਾਮਲਾ, ਉਹਦੇ ਵਿੱਚ ਕੀ ਚੱਲ ਰਿਹਾ, ਕੀ ਹੋ ਰਿਹਾ ਲੋਕ ਸਭਾ ਰਾਜ ਸਭਾ 'ਚ?
ਐਕਚੁਅਲੀ ਜੀ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਵੱਡੀ ਮਾਮਲੇ ਦੇ ਵਿੱਚ ਰਾਜ ਸਭਾ ਦੇ ਵਿੱਚ ਵੀ ਤਕੜਾ ਰੌਲਾ ਰੱਪਾ ਜਿਹੜਾ ਜੀ ਉਹ ਪਿਆ। ਵਿਰੋਧੀ ਮੈਂਬਰਾਂ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਹੇਠ ਇਸ ਮਾਮਲੇ ਦੀ ਜਾਂਚ CBI ਤੋਂ ਕਰਾਉਣ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਹੈ, ਪਰ ਸਰਕਾਰ ਵੱਲੋਂ ਇਹਦੇ ਉੱਤੇ ਕੋਈ ਭਰੋਸਾ ਜਿਹੜਾ ਉਹ ਨਹੀਂ ਦਿੱਤਾ ਗਿਆ, ਕਿਉਂਕਿ ਸ਼ਾਇਦ ਸਰਕਾਰ ਜਾਂਚ ਨਹੀਂ ਕਰਾਉਣਾ ਚਾਹੁੰਦੀ, ਉਹ ਤਾਂ ਰੌਲਾ ਰੱਪਾ ਜਿਹੜਾ ਜੀ ਉਹੀ ਪਵਾ ਕੇ ਰੱਖਣਾ ਚਾਹੁੰਦੀ ਹੈ। ਕਾਂਗਰਸ ਮੈਂਬਰਾਂ ਨੇ ਸਦਨ ਦੇ ਵਿੱਚੋਂ ਜਿਹੜਾ ਜੀ ਉਹ ਵਾਕਆਊਟ ਕੀਤਾ, ਕਿਉਂਕਿ ਇਹਦੇ ਵਿੱਚ ਸੋਨੀਆ ਗਾਂਧੀ ਦਾ ਨਾਮ ਜਿਹੜਾ ਜੀ ਉਹ ਲਿਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ। ਜੇ ਲਿਆ ਜਾ ਰਿਹਾ ਤੇ ਇਹਦੀ ਜਾਂਚ ਜਿਹੜੀ ਹੈ ਜੀ ਉਹ ਬਿਲਕੁਲ ਹੋਣੀ ਚਾਹੀਦੀ ਹੈ, ਔਰ ਜਾਂਚ ਦਾ ਐਲਾਨ ਜਿਹੜਾ ਜੀ ਉਹ ਸਰਕਾਰ ਨਹੀਂ ਕਰ ਰਹੀ ਜੀ। VVIP ਹੈਲੀਕਾਪਟਰ ਸੌਦੇ ਦੇ ਵਿੱਚ ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਦੇ ਉੱਤੇ 4.5 ਘੰਟੇ ਤੱਕ ਜਿਹੜੀ ਸੀਗੀ ਉਹ ਬਹਿਸ ਚੱਲੀ। ਜਿਹੜੇ ਰੱਖਿਆ ਮੰਤਰੀ ਨੇ ਮਨੋਹਰ ਪਰਿਕਰ, ਉਹਦੇ ਜਵਾਬ ਤੋਂ ਬਾਅਦ CPM ਜਿਹੜੀ ਸੀਗੀ ਜੀ ਉਹਨੇ ਇਸ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ CBI ਤੋਂ ਜਾਂਚ ਕਰਾਉਣ ਦੀ ਮੰਗ ਕੀਤੀ, ਜਿਹਨੂੰ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਨੇ ਹਮਾਇਤ ਜਿਹੜੀ ਸੀ ਉਹ ਕੀਤੀ। ਪਰ ਸਰਕਾਰ ਨੇ ਕੋਈ ਜਿਹੜੀ ਜੀ ਇਸ ਮਾਮਲੇ ਦੇ ਉੱਤੇ ਵਾਅਦਾ ਨਹੀਂ ਕੀਤਾ ਕਿ ਉਹ ਜਾਂਚ ਜਿਹੜੀ ਆ ਉਹ ਕਰਾਊਗੀ। ਉਧਰ ਇਟਲੀ ਦੇ ਅਦਾਲਤ ਦੇ ਵੱਲੋਂ ਜਿਹੜਾ ਜੀ ਵੱਡੀ ਲੈਣ ਵਾਲੇ ਤੱਥ ਸਾਹਮਣੇ ਆਉਣ ਤੋਂ ਬਾਅਦ CBI ਨੇ ਹਵਾਈ ਫੌਜ ਦੇ ਸਾਬਕਾ ਮੁਖੀ SP ਤਿਆਗੀ ਤੇ ਵਕੀਲ ਗੌਤਮ ਖੇਤਾਨ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਹੈ। ਤਿਆਗੀ ਤੋਂ ਲਗਾਤਾਰ ਤੀਜੇ ਦਿਨ ਸੌਦੇ ਦੇ ਬਾਰੇ ਸਵਾਲ ਜਿਹੜੇ ਆ ਉਹ ਪੁੱਛੇ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜਾ ਜੀ ਅੱਜ ਤਿਆਗੀ ਤੋਂ ਪੈਸਿਆਂ ਦੇ ਲੈਣ ਦੇਣ ਦੇ ਬਾਰੇ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾ ਸਕਦੀ ਹੈ। ਆਈ ਥਿੰਕ ਬਹੁਤੇ ਮਸਲੇ ਜਿਹੜੇ ਸੀਗੇ ਜੀ ਉਹਨਾਂ ਦੇ ਥੱਲੇ ਇਸ ਮਸਲੇ ਦੇ ਥੱਲੇ ਜਿਹੜੇ ਆ ਜੀ ਉਹ ਦਬਾ ਦਿੱਤੇ ਗਏ ਨੇ। ਰੌਲਾ ਰੱਪਾ ਪਾ ਕੇ ਰੋਜ਼ ਜਿਹੜਾ ਜੀ ਪਾਰਲੀਮੈਂਟ ਦਾ ਸਮਾਂ ਉਸੇ ਤਰੀਕੇ ਦੇ ਨਾਲ ਖਰਾਬ ਕੀਤਾ ਜਾ ਰਿਹਾ ਹੈ। ਜੀ ਆ ਤਾਂ ਅਗਲੀ ਆਪਾਂ ਕਹਾਂਗੇ ਵੀ ਹੱਦ ਹੀ ਹੋ ਗਈ ਆ ਵੀ ਉੱਤਰਾਖੰਡ ਤੋਂ ਜਿਸ ਚੀਫ ਜਸਟਿਸ ਨੇ ਉੱਥੇ ਦੇ ਰਾਸ਼ਟਰਪਤੀ ਰਾਜ ਹਟਾਇਆ ਸੀ ਉਹਨਾਂ ਦਾ ਤਬਾਦਲਾ ਕਰਤਾ। ਬਿਲਕੁਲ ਜੀ, ਇਹ ਜਿਹੜਾ ਜੀ ਉੱਥੋਂ ਤਬਾਦਲਾ ਉਹਨਾਂ ਦਾ ਕੀਤਾ ਗਿਆ ਜੀ, ਰੀਜ਼ਨ ਕੀ ਹੈ ਇਹ ਤਾਂ ਦੱਸਣ ਦੀ ਜਿਹੜੀ ਕੋਈ ਜ਼ਰੂਰਤ ਨਹੀਂ ਹੈ। ਆਈ ਥਿੰਕ ਤੁਸੀਂ ਦੇਖੋ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਕਿਹੜੇ ਤਰੀਕੇ ਦੇ ਨਾਲ ਦਬਾਉਣਾ ਚਾਹੁੰਦੀ ਹੈ। ਜੇ ਤੁਸੀਂ ਪੁਰਾਣੇ ਪਿਛੋਕੜ ਦੇ ਬਿਆਨਾਂ ਦੇ ਵਿੱਚ ਚੱਲ ਜਾਓ, ਭਾਰਤੀ ਜਨਤਾ ਪਾਰਟੀ ਹਮੇਸ਼ਾ ਇਹ ਕਹਿੰਦੀ ਸੀਗੀ ਕਿ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹ ਸੂਬੇ ਦੀਆਂ ਸਰਕਾਰਾਂ ਨੂੰ ਤੋੜਨ ਦੇ ਵਾਸਤੇ ਆਪਣੇ ਹੱਕਾਂ ਦੀ ਗਲਤ ਵਰਤੋਂ ਜਿਹੜੀ ਹੈ ਜੀ ਉਹ ਕਰਦੀ ਵੀ ਰਹੀ ਆ। ਕਾਂਗਰਸ ਜਿਹੜੀ ਆ ਉਹ ਵਿਰੋਧੀਆਂ ਦੀਆਂ ਸਰਕਾਰਾਂ ਤੋੜਦੀ ਰਹੀ ਆ। ਉਹੀ ਕੁਝ ਜਿਹੜਾ ਜੀ ਹੁਣ ਸੈਂਟਰ ਦੀ ਸਰਕਾਰ ਜਿਹੜੀ ਆ ਜੀ ਉਹ ਕਰ ਰਹੀ ਆ। ਉਹ ਅੱਕੀ ਪਲਾਈ ਹੱਥ ਮਾਰ ਰਹੀ ਆ ਜਦੋਂ ਉਹਨੂੰ ਲੱਗਦਾ ਕਿ ਉਹਦਾ ਜਿਹੜਾ ਜੀ ਹੱਥ ਥੱਲੇ ਜਾ ਰਿਹਾ ਤੇ ਫਿਰ ਇਹ ਜਿਹੜਾ ਜੀ ਭਾਣਾ ਵਰਤਾਇਆ ਗਿਆ ਜੀ। ਉੱਥੋਂ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦਾ ਹੀ ਤਬਾਦਲਾ ਜਿਹੜਾ ਜੀ ਕਰ ਦਿੱਤਾ ਗਿਆ। ਉਹ ਤਬਾਦਲਾ ਕਰ ਦੇਣ ਦੇ ਨਾਲ ਕੀ ਹੋਣਾ ਜੀ, ਉਹੋ ਜਿਹੇ ਜੱਜ ਕੋਈ ਹੋਰ ਆ ਜਾਣਗੇ ਉੱਥੇ। ਜੀ ਬਿਲਕੁਲ ਜੀ, ਇੱਥੋਂ ਦਾ ਇਹ ਚੀਜ਼ ਹੁਣ ਪਤਾ ਲੱਗ ਹੀ ਰਿਹਾ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਜੁਡੀਸ਼ਰੀ ਆ ਉਹ ਇਹਨਾਂ ਦੇ ਹੱਥਾਂ ਦੇ ਵਿੱਚ ਜਿਹੜੀ ਉਸ ਨੂੰ ਖਿਡਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਜਾਂਦੇ ਜਾਂਦੇ ਜਿਹੜਾ ਜੀ ਅੱਜਨਾਮਾ ਕਿ ਆਏ ਉੱਪਰੋਂ ਹੁਕਮ ਕੇ ਕਿਸੇ ਥਾਂ ਦੀ ਨਹੀਂ ਹੈ ਸਾੜਨਾ ਕਿਸੇ ਨੇ ਨਾੜਮੀਆਂ। ਆਏ ਉੱਪਰੋਂ ਹੁਕਮ ਕੇ ਕਿਸੇ ਥਾਂ ਦੀ ਨਹੀਂ ਹੈ ਸਾੜਨਾ ਕਿਸੇ ਨੇ ਨਾੜਮੀਆਂ। ਬੂਟੇ ਬੂਟੀਆਂ ਜੀਵ ਕਈ ਨਸ਼ਟ ਹੁੰਦੇ ਵੱਧਦੀ ਤਪਸ਼ ਤੇ ਨਾਲ ਹੈ ਸਾੜਮੀਆਂ। ਤੂੜੀ ਕੁਤਰ ਲੋ ਹਲ ਵੀ ਵਾਹੋ ਨਾਲੇ ਵਰਤੋ ਹੋਰ ਵੀ ਜੁਗਤ ਜੁਗਾੜਮੀਆਂ। ਬਣਨਾ ਕੇਸ ਹੈ ਨਾੜ ਜਾਂ ਸਾੜਿਆ ਤਾਂ ਦੇਣਾ ਜੇਲ੍ਹ ਦੇ ਅੰਦਰ ਹੈ ਤਾੜਮੀਆਂ। ਕਈ ਅਜੇ ਨਹੀਂ ਆਦਤ ਤੋਂ ਬਾਜ਼ ਆਏ ਵਕਤ ਵੇਖ ਕੇ ਅੱਗ ਹਨ ਲਾਈ ਜਾਂਦੇ। ਕਈ ਅਜੇ ਨਹੀਂ ਆਦਤ ਤੋਂ ਬਾਜ਼ ਆਏ ਵਕਤ ਵੇਖ ਕੇ ਅੱਗ ਹਨ ਲਾਈ ਜਾਂਦੇ। ਖਤਰਾ ਫਸਣ ਦਾ ਖੁਦ ਸਹੇੜਦੇ ਹੋ ਆਉਂਦੇ ਜਾਂਦੇ ਨੂੰ ਹਨ ਸਤਾਈ ਜਾਂਦੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।